अस्सलाम वालेकुम लो जी यारो बेलियो मित्रों सज्जनों ते सहेलियो आ कमेंट्स ब्लॉग मैंने आके कहन लग जाते कि भाई आ सहेलियो भी क्या करवान ਹੁਣ ਪਤਾ ਨਹੀਂ ਕੀ ਆ ਕਾਹਤੇ ਖੁਸ਼ ਹੋ ਜਾਂਦੇ ਆ ਉਹਨਾਂ ਨੂੰ ਹਰ ਬੰਦੇ ਨੂੰ ਆਪਣੀਆਂ ਸਹੇਲੀਆਂ ਯਾਦ ਆ ਜਾਂਦੀਆਂ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਆਪਣੀਆਂ ਸਹੇਲੀਆਂ ਯਾਦ ਆ ਜਾਂਦੀਆਂ ਜਵਾਨੀ ਦੇ ਦੌਰ ਦੀਆਂ ਹਾਂ ਤਾਂ ਮੈਨੂੰ ਕਹਿੰਦੇ ਵੀ ਸਹੇਲੀਆਂ ਦਾ ਜ਼ਿਕਰ ਜ਼ਰੂਰ ਕਰੋ ਵੀ ਮੈਂ ਤਾਂ ਮਾਈ ਦੀਆਂ ਸਹੇਲੀਆਂ ਦਾ ਜ਼ਿਕਰ ਕਰਦਾ ਹਾਂ ਤੁਸੀਂ ਆਪਣੀਆਂ ਆਪਣੀਆਂ ਯਾਦ ਕਰੀ ਜਾਂਦੇ ਆ ਹਾਂ ਵਿੱਚ ਬਾਬਾ ਜੀ ਵੀ ਬੈਠੇ ਯਾਦ ਕਰੀ ਜਾਂਦੇ ਕਿ ਯਾਰ ਮੇਰੀ ਵੀ ਸਹੇਲੀ ਹੈ ਮੈਂ ਕਿਹਾ ਬਾਬਾ ਜੀ ਕਿਹੜੀ ਸਹੇਲੀ ਬਾਬਾ ਜੀ ਫਰਮਾਉਂਦੇ ਯਾਰ ਸੁਣ ਮੈਂ ਕਿਹਾ ਜੀ ਬਾਬਾ ਜੀ ਫਰਮਾਉਂਦੇ ਨੇ ਕਿ ਮੈਂ ਜਾ ਗਿਆ ਜਨਾਬ ਪਿੰਡ ਨੂੰ ਅਤੇ ਮੈਂ ਜਨਾਬ ਸ਼ੂਟੋ ਸ਼ੂਟ ਸਾਈਕਲ ਪਾਤੀ ਪਿੰਡ ਵੱਲ ਮੈਂ ਕਿਹਾ ਬੱਲੇ ਬਾਬਾ ਜੀ ਕੋਲ ਸਾਈਕਲ ਹੈ ਮੋਟਰਸਾਈਕਲ ਨਹੀਂ ਚਲਾਈ ਜਾਂਦੀ ਬਾਬਾ ਜੀ ਕੋਲ ਉਹ ਸਾਈਕਲ ਹੀ ਖਿੱਚ ਦਿੰਦੇ ਨੇ ਬਾਬਾ ਜੀ ਕਹਿੰਦੇ ਰਾਜ ਕਬਰ ਡੱਡੂ ਦੀ ਆਈ ਉਹ ਮੈਂ ਕਿਹਾ ਬਾਬਾ ਜੀ ਤੁਹਾਨੂੰ ਲਵੇ ਮਾਲਾ ਉਹ ਡੱਡੂ ਜ਼ਿੰਦਾ ਡੱਡੂ ਦੀ ਕਬਰ ਹੈ ਬਾਬਾ ਜੀ ਕਹਿੰਦੇ ਚਲੋ ਪੋਲੇ ਜੇ ਮੂੰਹ ਵਾਲੀ ਦੀ ਕਬਰ ਕਰ ਲਓ ਮੈਂ ਬਾਬਾ ਜੀ ਆ ਆਪਣੀਆਂ ਖਵਾਇਸ਼ਾਂ ਦੱਸ ਰਹੇ ਆ ਤੁਸੀਂ ਹਾਂ ਕਿ ਉਹ ਵੀ ਜ਼ਿੰਦਾ ਬਾਬੇ ਕਹਿੰਦੇ ਚਲੋ ਮਾਈ ਦੀ ਕਰ ਲਓ ਉਹ ਮੈਂ ਕਿਹਾ ਬਾਬਾ ਜੀ ਆਹ ਤਾਂ ਬੜੀ ਅੱਛੀ ਨਿਊਜ਼ ਆ ਲੇਕਿਨ ਹਾਂ ਮਾਈ ਵੀ ਜ਼ਿੰਦਾ ਬਾਬਾ ਜੀ ਕਹਿੰਦੇ ਚਲੋ ਸੱਸੀ ਦੀ ਕਰ ਲਓ ਮੈਂ ਕਿਹਾ ਚਲੋ ਸੱਸੀ ਦੀ ਕਰ ਲਓ ਹਾਂ ਇਹ ਮਸ਼ਹੂਰ ਵੀ ਆ ਅਤੇ ਮੈਂ ਕਿਹਾ ਬਾਬਾ ਜੀ ਹੋਇਆ ਕੀ ਬਾਬਾ ਜੀ ਕਹਿੰਦੇ ਕਬਰ ਫਟੀ ਵਿੱਚੋਂ ਆਵਾਜ਼ ਆਈ ਮੈਂ ਕਿਹਾ ਬਾਬਾ ਜੀ ਕੀ ਬਾਬਾ ਜੀ ਕਹਿੰਦੇ ਇਹੀ ਕਿ ਮੈਨੂੰ ਠੰਡ ਲੱਗਦੀ ਯਾਰ ਕੀ ਹੈ ਬਾਬਾ ਜੀ ਕਹਿੰਦੇ ਠੰਡ ਸ਼ੁਰੂ ਹੋ ਗਈ ਨਾ ਹਾਂ ਇੰਗਲੈਂਡ ਵਿੱਚ ਤਾਂ ਬਹੁਤ ਹੀ ਠੰਡ ਸ਼ੁਰੂ ਹੋ ਗਈ ਓਏ ਹੋਏ ਕੈਂਬਰ ਪੈਣੇ ਸ਼ੁਰੂ ਹੋ ਗਏ ਨੇ ਅਗਲੇ 6 ਮਹੀਨੇ ਕੈਂਬਰ ਹੀ ਪੈਂਦਾ ਰਹਿਣਾ ਹਾਂ ਹੁਣ ਅਸੀਂ ਸੂਰਜ ਨਹੀਂ ਦੇਖਣਾ ਹੁਣ ਅਸੀਂ ਠੰਡ ਬਰਫਾਂ ਬਾਰਿਸ਼ਾਂ ਹਨੇਰੀਆਂ ਅਤੇ ਇੱਦਾਂ ਦੀਆਂ ਚੀਜ਼ਾਂ ਦੇਖਣੀਆਂ ਹਾਂ ਅਤੇ ਵੈਸੇ ਪਾਕਿਸਤਾਨ ਦੇ ਵਿੱਚ ਵੀ ਮੌਸਮ ਬਦਲਣ ਨੂੰ ਆ ਬਸ ਤਕਰੀਬਨ ਤੁਸੀਂ ਕਹਿ ਲਓ ਕਿ ਲੌਂਗ ਮਾਰਚ ਦਾ ਮੌਸਮ ਆਇਆ ਖੜਾ ਇੱਥੇ ਤੱਕ ਲੱਗੀ ਇਹਨਾਂ ਦਿਨਾਂ 'ਚ ਐਲਾਨ ਹੁੰਦਾ ਉੱਤੋਂ ਮੁਰਸ਼ਿਦ ਨੇ ਵੀ ਕਿਹਾ ਅੰਦਰੋਂ ਕਿ ਭਈ ਆ ਕਿਸੇ ਵੀ ਵਕਤ ਮੈਂ ਜਿਹੜਾ ਨਾ ਹੁਣ ਐਲਾਨ ਕਰ ਲੈਣਾ ਤੁਸੀਂ ਜਿਹੜਾ ਨਾ ਤਿਆਰੀ ਫੜ ਲਓ ਅਤੇ ਕੌਮ ਜਿਹੜੀ ਆ ਉਹ ਹਲਕੀ ਘਬਰਾਈ ਹੋਈ ਸੀ ਪਹਿਲੇ ਪਰ ਜਿੱਦਾਂ ਹੀ ਉਹਨਾਂ ਨੇ ਦੇਖਿਆ ਕਿ ਜਿੱਦਾਂ ਕਸ਼ਮੀਰ ਵਾਲੇ ਨਿਕਲੇ ਨੇ ਹੋਏ ਵਕਤ ਪੈ ਗਿਆ ਯਕੀਨ ਕਰੋ ਮੈਂ ਤੁਹਾਨੂੰ ਖਬਰ ਦੇ ਰਿਹਾ ਆਹ ਕੰਪਨੀ ਘਬਰਾ ਗਈ ਹੱਥ ਪੈਰ ਸੁੱਜ ਗਏ ਇਹਨਾਂ ਨੇ ਆਪਣਾ ਇੱਕ ਜਿਹੜਾ ਨਾ ਬ੍ਰਿਗੇਡੀਅਰ ਭੇਜਿਆ ਸੀ ਉੱਥੇ ਕਸ਼ਮੀਰ ਦੇ ਵਿੱਚ ਕਿ ਵੀ ਲੰਬਾ ਪਾ ਦਿਓ ਸਿੱਧਾ ਕਰਕੇ ਰੱਖ ਦਿਓ ਅਸੀਂ ਤੇ ਅਸੀਂ ਪੱਟ ਕੇ ਰੱਖ ਦਿਓ ਉਹਨਾਂ ਨੇ ਬ੍ਰਿਗੇਡੀਅਰ ਹੀ ਸਿੱਧਾ ਕਰਕੇ ਰੱਖਤਾ ਹਾਂ ਹਾਲਾਂਕਿ ਉਹਨੇ ਜ਼ੁਲਮਤ ਜ਼ਬਰ ਕੀਤਾ ਲੇਕਿਨ ਉਹ ਹੋਰ ਨਿਕਲਿਆ ਉਹ ਉਹਨਾਂ ਨੇ ਕਿਸੇ ਨੂੰ ਸੁਣਿਆ ਇਹਨੂੰ ਬੁਲਾਓ ਵਾਪਸ ਇਹਨੂੰ ਇਹੋ ਜਿਹੀਆਂ ਚੀਜ਼ਾਂ ਪੰਜਾਬ 'ਚ ਹੀ ਚੱਲਦੀਆਂ ਨੇ ਉੱਥੇ ਨਾ ਚਲਾਓ ਬ੍ਰਿਗੇਡੀਅਰ ਨਹੀਂ ਚੱਲਦੇ ਉੱਥੇ ਆਹ ਪੰਜਾਬ ਵਾਲੇ ਜਿਹੜੇ ਆਹੀ ਜਿਹੜੇ ਨਾ ਖੌਫਜ਼ਦਾ ਹੋ ਜਾਂਦੇ ਆ ਉਹ ਕਸ਼ਮੀਰ ਆ ਹਾਂ ਉਹ ਵਾਲੇ ਉਹਦੇ ਖੂਨ 'ਚ ਤੁਹਾਨੂੰ ਮੈਂ ਦੱਸਿਆ ਸ਼ਾਮਲ ਆ ਮੁਜ਼ਾਹਮਤ ਉਹਨਾਂ ਨੂੰ ਛੇੜੋਗੇ ਹਾਂ ਉਹ 4 ਹੱਥ ਹੋਰ ਆਉਣਗੇ ਮੇਰਾ ਵੀ ਇਹੀ ਹਿਸਾਬ ਆ ਹਾਂ ਸ਼ਾਇਦ ਮੈਂ ਵੀ ਕਸ਼ਮੀਰੀ ਹਾਂ ਹਾਂ ਕਿ ਮੈਨੂੰ ਜਿਹੜਾ ਛੇੜੇਗਾ ਮੈਂ 4 ਹੱਥ ਹੋ ਲੇਕਿਨ ਪੰਜਾਬ ਵਾਲੇ ਜਿਹੜੇ ਆ ਉਹ ਵਿਚਾਰੇ ਮਾਸੂਮ ਲੋਕ ਆ ਕੀੜੇ ਮਕੌੜੇ ਹਸ਼ਰਾਤੁਲ ਅਰਜ਼ 5 ਕਰੋੜ ਉਹਨਾਂ 'ਤੇ ਜਿਹੜਾ ਨਾ ਚੱਲ ਜਾਂਦਾ ਪ੍ਰੈਸ਼ਰ ਕਰਨਲ ਬ੍ਰਿਗੇਡੀਅਰ ਹੋ ਗਿਆ ਸੈਕਟਰ ਕਮਾਂਡਰ ਹੋ ਗਿਆ ਵੈਸੇ ਸੈਕਟਰ ਕਮਾਂਡਰ ਅਸੀਂ ਸੁਣੀਦਾ ਸੀ ਉਹ ਅਲਤਾਫ ਭਾਈ ਦੇ ਦੌਰ ਦੇ ਵਿੱਚ ਨਾ ਕਿ ਉਹਨਾਂ ਨੇ ਸੈਕਟਰ ਕਮਾਂਡਰ ਰੱਖੇ ਉਹ ਵੀ ਇਹਨਾਂ 'ਚੋਂ ਜਿਹੜਾ ਦੇਖ ਕੇ ਨਾ ਉਹ ਆਪਣਾ ਉਹਨੂੰ ਕੀ ਕਹਿੰਦੇ ਨੇ ਕਿ ਯਾਰ ਉਹ ਦੇਖ ਕੇ ਕਿ ਯਾਰ ਇਹ ਬੜਾ ਕੰਮ ਅੱਛਾ ਹੈ ਇਹਨਾਂ ਦਾ ਸੈਕਟਰ ਕਮਾਂਡਰ ਜਿਵੇਂ ਜ਼ੋਰ ਬਦਮਾਸ਼ੀ ਔਰ ਗੁੰਡਾਗਰਦੀ ਕਰਦਾ ਇੱਦਾਂ ਹੀ ਉਹਨਾਂ ਨੇ ਸੋਚ ਕੇ ਜਿਹੜਾ ਨਾ ਉਹ ਆਪਣਾ ਸੈਕਟਰ ਕਮਾਂਡਰ ਰੱਖ ਦਿੱਤੇ MKM ਦੇ फलाना एरिया का सेक्टर कमांडर हो फलाना है इसको बोरी में डाल दो उसको निकाल दो इदा दी चीज़ां करते सैक्टर तो यह भी यही तो वो देख के उन्होंने इत्थों मेरे हाल कोई आइडिया मिले कि भी रखो खैर अजकल तो अल्ताफ भाई भी बेचारे बस खबर आ जाती उन्होंने कि ठीक ठाक ने हाँ चलो अल्लाह उन्होंने जिंदगी देवे यार अल्ताफ भाई ने हाँ होया उन्होंने जो चंगियां भलियां बोरियां उत्थे जिन्नियां ने बंद कीतियां हाँ ਉਹਦਾ ਹਿਸਾਬ ਹੋਏਗਾ ਅਗਲੇ ਜਾਣ ਕੇ ਹਾਂ ਅਤੇ ਇਹ ਖੈਰ ਉਹ ਜਿਹੜਾ ਨਾ ਸੈਕਟਰ ਉਹ ਹੁਣ ਉੱਥੇ ਜਿਹੜਾ ਨਾ ਉੱਥੇ ਕਸ਼ਮੀਰ ਦੇ ਵਿੱਚ ਕੋਈ ਨਹੀਂ ਚੱਲਦੇ ਅਤੇ ਹੁਣ ਉਹ ਵਾਪਸ ਇੱਥੇ ਪੰਜਾਬ ਦੇ ਵਿੱਚ ਜਿਹੜਾ ਨਾ ਉਹਨਾਂ ਨੂੰ ਜਿਹੜਾ ਨਾ ਆ ਪੈ ਗਈ ਪ੍ਰੋਬਲਮ ਕਿ ਯਾਰ ਇੱਥੇ ਸਾਰੇ ਜਿਵੇਂ ਲੋਕ ਨਿਕਲ ਆਏ ਆ ਕਸ਼ਮੀਰ ਦੇ ਵਿੱਚ ਅਤੇ ਇਹ ਦੇਖਾ ਦੇਖੀ ਕਿਤੇ ਪੰਜਾਬ ਦੇ ਜਿਹੜੇ ਕੀੜੇ ਮਕੌੜੇ ਨੇ ਆਹ ਹਸ਼ਰਾਤੁਲ ਅਰਜ਼ ਨੇ ਇਹ ਵੀ ਨਾ ਦਲੇਰ ਹੋ ਜਾਣ ਹਾਂ ਕਿ ਯਾਰ ਉਹ ਨਿਕਲਿਆ ਅਤੇ ਅਸੀਂ ਵੀ ਉਹਨੂੰ ਕਿਹਾ ਇਹਨਾਂ ਨੂੰ ਮੁਆਇਦਾ ਕਰੋ ਇਹਨਾਂ ਦੀਆਂ ਮੰਨੋ ਜਿੰਨੀਆਂ ਮੰਨੀਆਂ ਨੇ ਬਾਅਦ 'ਚ ਦੇਖੀ ਜਾਏਗੀ ਇਹੀ ਨੇ ਇਹਨਾਂ ਨੇ ਬਾਅਦ 'ਚ ਹਿਸਾਬ ਤਾਂ ਦੇਖੀ ਜਾਏਗੀ ਫਿਰ ਕਰਦੇ ਲੇਕਿਨ ਉਹ ਫਿਰ ਨਿਕਲਣਗੇ ਉਹ ਖੈਰ ਮੁਆਇਦਾ ਹੋ ਗਿਆ
ਕਸ਼ਮੀਰ ਦਾ ਕੰਮ ਜਿਹੜਾ ਨਾ ਉਹ ਪੁਰਅਮਨ ਤੌਰ 'ਤੇ ਉਹਨਾਂ ਨੇ ਪੁਰਅਮਨ ਤਾਂ ਨਹੀਂ, ਪਹਿਲੇ ਉਹਨਾਂ ਨੇ ਬਦਮਾਸ਼ੀ ਕੀਤੀ, ਲੇਕਿਨ ਜਦੋਂ ਡਟ ਗਏ ਉਦੋਂ ਇਹ ਨੱਸ ਗਏ। ਇੰਝ ਹੀ ਹੁੰਦਾ, ਜਦੋਂ ਅਗਲਾ ਡਟ ਜਾਵੇ ਇਹ ਪਤਲੂਨਾ ਛੱਡ ਕੇ ਨੱਸ ਜਾਂਦੇ ਨੇ। ਉੱਥੇ ਵੀ ਪਤਲੂਨਾ ਛੱਡ ਕੇ ਨੱਸ ਗਏ, ਉੱਥੇ ਇਹਨਾਂ ਦੀ ਪੁਲਿਸ ਨੇ ਛੱਡੀਆਂ। ਹਾਂ, ਜਿੱਥੇ ਆ ਪਾਈਆਂ ਫਿਰ ਆਪਣੀਆਂ ਵੀ ਲਾਣੀਆਂ ਪੈ ਜਾਂਦੀਆਂ ਨੇ ਉੱਥੇ। ਅਤੇ ਖੈਰ ਨਹੀਂ, ਉਹ ਪੰਜਾਬ ਦੇ ਵਿੱਚ ਜਨਾਬ ਜਿਹੜਾ ਨਾ ਉਹ ਹੁਣ ਇਹ ਸੋਚੀ ਵਿਚਾਰ ਪਏ ਨੇ ਕਿ ਵੀ ਹੁਣ ਇਮਰਾਨ ਖਾਨ ਦਾ ਕੀ ਐਲਾਨ ਆਏਗਾ। ਬਈ ਇਮਰਾਨ ਖਾਨ ਨੇ ਜੋ ਐਲਾਨ ਕਰਨਾ ਸੋ ਕਰਨਾ। ਫਿਲਹਾਲ ਤਾਂ ਇਮਰਾਨ ਖਾਨ ਦੀ ਕਾਲ ਤੋਂ ਪਹਿਲੇ ਪ੍ਰੈਕਟਿਸ ਦੇ ਤੌਰ 'ਤੇ ਆ ਸੋਸ਼ਲ ਮੀਡੀਆ ਜਿਹੜਾ ਨਾ ਉਹ ਐਲਾਨ ਖਲੋਤਾ ਵਾ। ਉਹਨੇ ਕਿਹਾ ਹੋਇਆ ਕਿ ਬਈ ਆ 10 ਅਕਤੂਬਰ ਨੂੰ ਮਿਸ਼ਨ ਦਰੂਦ ਘਰੋਂ ਬਾਹਰ ਆਉਣਾ ਅਤੇ ਪੁਰਅਮਨ ਤੌਰ 'ਤੇ ਇhtਜਾਜ ਕਰਨਾ ਵਾ ਤੁਸੀਂ। ਜੋ ਇਹਨਾਂ ਬਗੈਰਤਾਂ ਨੇ, ਇਹਨਾਂ ਜ਼ਲੀਲਾਂ ਨੇ, ਇਹਨਾਂ ਧਗੜ ਦਲਿਆਂ ਨੇ, ਆ ਉੱਥੇ ਦੇਖੋ ਕਿੰਨੀਆਂ ਕੁਰਬਾਨੀਆਂ ਹੋ ਗਈਆਂ। ਉਹ ਅੱਜ ਵੀ ਵਿਚਾਰੇ ਜਿਹੜੇ ਨਾ ਮਾਸੂਮ ਬੱਚੇ ਉਹ ਦੇਖਦੇ ਆ, ਉਹ ਆਵਾਜ਼ਾਂ ਲਾਉਂਦੇ ਸੀ ਕਿ ਉਹ ਪਾਕਿਸਤਾਨ ਦੀ ਫੌਜ ਕਿੱਥੇ ਆ, ਪਾਕਿਸਤਾਨ ਦੀ ਅਜ਼ੀਮ ਫੌਜ ਸਾਨੂੰ ਕਿਦੋਂ ਬਚਾਉਣ ਆਏਗੀ, ਉਹ ਮੁਸਲਿਮ ਉਮਾ ਦੀ ਫੌਜ ਸਾਨੂੰ ਕਿਦੋਂ ਬਚਾਉਣ ਆਏਗੀ, ਓਏ ਉਹ ਗਜ਼ਵਾਏ ਹਿੰਦ ਲੜਨ ਵਾਲੇ ਕਿਦੋਂ ਉੱਠਣਗੇ ਸਾਡੇ ਹੱਕ ਦੇ ਵਿੱਚ। ਉਹਨਾਂ ਨੂੰ ਕੋਈ ਜਾ ਕੇ ਦੱਸੇ ਕਿ ਬਈ ਗਜ਼ਵਾਏ ਹਿੰਦ ਵਾਲਿਆਂ ਨੇ ਤੁਹਾਡੇ ਜਿਹੜੇ ਤੁਹਾਡੇ 'ਤੇ ਜ਼ੁਲਮ ਕਰ ਰਿਹਾ ਜ਼ਾਲਮ, ਉਹਦੀ ਬੈਤ ਕਰ ਲਈ। ਉਹ ਦਜਾਲ ਦੇ ਸਾਥੀ ਹੋ ਗਏ ਨੇ, ਉਹਨਾਂ ਨੇ ਜਾ ਕੇ ਸਰੈਂਡਰ ਕਰ ਦਿੱਤਾ ਟਰੰਪ ਦੇ ਅੱਗੇ। ਉਹਦੇ 20 ਨਕਾਤ ਜਿਹਦੇ ਵਿੱਚ ਤੁਹਾਡੀ ਬਰਬਾਦੀ ਹੈ, ਯਕੀਨ ਕਰੋ ਫਲਸਤੀਨੀਆਂ ਦੀ ਬਰਬਾਦੀ ਹੈ 20 ਨਕਾਤ ਦੇ ਵਿੱਚ ਜਿਹੜੇ ਟਰੰਪ ਨੇ ਬਣਾਏ ਨੇ, ਉਹ ਨਤਨਯਾਹੂ ਨੇ ਬਣਾਏ ਨੇ ਐਕਚੁਅਲੀ। ਉਹਦੇ 'ਚ ਬਰਬਾਦੀ ਹੈ ਅਤੇ ਇਹਨਾਂ ਨੇ ਜਾ ਕੇ ਸਾਈਨ ਕਰ ਦਿੱਤੇ ਉੱਤੇ, ਅਤੇ ਹੁਣ ਮੁੱਕਰਨ ਦੀ ਕੋਸ਼ਿਸ਼ ਵੀ ਕਰਦੇ ਆ। ਅਤੇ ਇਹ ਉੱਥੇ ਖੜੇ ਜਿਵੇਂ ਵਾਸਤੇ ਨਹੀਂ ਖੜਾ ਹੁੰਦਾ ਬੰਦਾ, ਅੱਧਾ ਇੱਧਰ ਅੱਧਾ ਉੱਧਰ। ਹਾਂ, ਉੱਦਾਂ ਉਹ ਸਾਕਾ ਡਾਲਰ ਆ ਕੇ ਕਹਿੰਦਾ ਕਿ ਸਾਨੂੰ ਨਹੀਂ ਪਤਾ, ਨਾਲ ਹੀ ਉਹ ਟਵੀਟ ਕਰ ਦਿੰਦਾ ਸ਼ਹਿਬਾਜ਼ ਸ਼ਰੀਫ ਕਿ ਨਹੀਂ ਜੀ ਅਸੀਂ ਤਾਂ ਨਾਲ, ਅਸੀਂ ਤਾਂ ਸਾਈਨ, ਉਹ ਵੀ ਦੱਸ ਦੇਗਾ ਪੁੱਤਰ ਤੁਸੀਂ ਸਾਈਨ ਕਰਕੇ ਗਏ ਉਹਦੇ 'ਤੇ। ਹਾਂ, ਇਹ ਉਹ ਜਿਨ੍ਹਾਂ ਨੇ ਫਲਸਤੀਨੀਆਂ ਦਾ ਖੂਨ ਵੇਚਿਆ, ਇਹ ਉਹ ਬਗੈਰਤ ਨੇ ਜਿਨ੍ਹਾਂ ਨੇ ਡਾਲਰ ਲੈ ਕੇ ਜਿਹੜਾ ਨਾ ਉਹ ਆਪਣੇ ਵੀ ਵੇਚੇ ਅਤੇ ਦੂਜੇ ਵੀ ਸੌਦਾ ਕਰਤਾ, ਸਾਰਾ ਬੇੜਾ ਗਰਕ ਇਹਨਾਂ ਨੇ ਕਰਕੇ ਰੱਖ ਦਿੱਤਾ। ਇਹੋ ਜਿਹੇ ਜ਼ਲੀਲ ਤਰੀਨ ਲੋਕ ਜਿਹੜੇ ਨੇ, ਕਾਇਨਾਤ ਦੇ ਜ਼ਲੀਲ ਤਰੀਨ ਲੋਕ ਸਾਡੇ 'ਤੇ ਮੁਸੱਲਤ ਨੇ ਇਸ ਟਾਈਮ ਪਾਕਿਸਤਾਨ 'ਤੇ, ਔਰ ਡੰਡੇ ਦੇ ਜ਼ੋਰ 'ਤੇ, ਬੰਦੂਕ ਦੇ ਜ਼ੋਰ 'ਤੇ ਇਹ ਜਾ ਕੇ ਸਾਰਾ ਕੁਛ ਵੇਚ ਆਏ ਨੇ। ਕੋਈ ਐਸਾ ਮੁਸਲਮਾਨ ਨਹੀਂ ਇਹਨਾਂ 'ਚੋਂ ਯਾਰ ਜਿਹੜਾ ਉੱਠ ਖੜਾ ਹੋਵੇ, ਜਿਹੜਾ ਕਹੇ ਕਿ ਯਾਰ ਇਹ ਖਬਰਦਾਰ ਹੈ ਤੁਸੀਂ ਨਹੀਂ ਕਰ ਸਕਦੇ। ਓਏ ਤੁਸੀਂ ਜਿਹੜੀ ਪਾਕਿਸਤਾਨ ਦੀ ਬੁਨਿਆਦ ਜਿਹੜੀ ਉਹ ਹਿਲਾਉਣ ਦੇ ਹੋ, ਤੁਸੀਂ ਬੁਨਿਆਦਾਂ ਉਹ ਖੇਡ ਦਿੱਤੀਆਂ ਇਹਨਾਂ ਨੇ ਪਾਕਿਸਤਾਨ ਦੀ। ਇਸਲਾਮ ਦੇ ਨਾਮ 'ਤੇ ਬਣਿਆ ਸੀ ਆ, ਲਾ ਇਲਾਹਾ ਇल्लल्लाह 'ਤੇ ਬਣਿਆ ਸੀ ਆ ਪਾਕਿਸਤਾਨ, ਉਹ ਇਹਦੀਆਂ ਬੁਨਿਆਦਾਂ ਖੋਖਲੀਆਂ ਕਰ ਦਿੱਤੀਆਂ। ਕੋਈ ਨਹੀਂ ਰੋਕਣ ਵਾਲਾ। ਬਾਬਾ ਜੀ ਨੇ ਰੋਕਣਾ ਕਿੰਨੇ ਪੁੱਤਰ। ਹਾਂ, ਕਿਸੇ ਦਾ ਕਮਰਸ਼ੀਅਲ ਪਲਾਟ ਆ, ਕਿਸੇ ਦਾ ਕਾਰਨਰ ਪਲਾਟ ਆ, ਕਿਸੇ ਦਾ ਪਲਾਜ਼ਾ ਖੜਾ, ਹਾਂ ਕਿਸੇ ਦੇ ਬੱਚੇ ਬਾਹਰ ਪੜ੍ਹਨ ਰਹੇ, ਕਿਸੇ ਦੇ ਜਜ਼ੀਰੇ ਬਣ ਰਹੇ ਆ ਬਾਹਰ। ਉਹ ਬਈ ਆ ਹੁਣ ਇੱਥੇ ਕਿਹੜਾ ਬੋਲੇ। ਹਾਂ, ਕਦੀ ਸੁਣੀਦਾ ਹੁੰਦਾ ਸੀ ਕਿ ਯਾਰ ਕੋਈ ਆਊਗਾ ਅੱਲਾ ਦਾ ਬੰਦਾ, ਹਾਂ, ਅਤੇ ਉਹ ਸੁਣਿਆ ਕਿ ਉਹ ਅੱਲਾ ਦਾ ਬੰਦਾ ਜਿਹਨੇ ਆਉਣਾ ਸੀਗਾ ਉਹਨੂੰ ਵੀ ਪਲਾਟ ਪਲੂਟ ਦੇ ਦਿੱਤੇ ਇਹਨਾਂ ਨੇ। ਬਹਿ ਗਿਆ ਚੁੱਪ ਕਰਕੇ, ਠੀਕ ਆ ਕਰੀ ਇੱਦਾਂ ਹੀ ਠੀਕ ਆ ਸਾਰਾ। ਖੈਰ ਆਹ ਜਿਹੜਾ ਇਹਨਾਂ ਨੇ ਬਗੈਰਤੀ ਕੀਤੀ ਅਤੇ ਉਹਦੀ ਲਾਨਤ ਮੁਲਾਮਤ ਵਾਸਤੇ ਜਿਹੜਾ ਨਾ ਉਹ ਹਰ ਜਗ੍ਹਾ 'ਤੇ ਜਿਹੜਾ ਨਾ ਉਹ ਇhtਜਾਜ ਜਿਹੜਾ ਨਾ ਉਹ ਹੋ ਰਿਹਾ, ਪੂਰੀ ਦੁਨੀਆ ਦੇ ਵਿੱਚ ਹੋ ਰਿਹਾ। ਲੇਕਿਨ ਇੱਥੇ ਪਾਕਿਸਤਾਨ ਦੇ ਵਿੱਚ ਕਿਸੇ ਦੇ ਸਿਰ 'ਤੇ ਜੂੰ ਨਹੀਂ ਰਿੰਗੀ, ਸਿਰਫ ਉਹ ਉੱਠਿਆ ਵਾ। ਕੰਪਨੀ ਆਪਣੇ ਹੀ ਬੰਦੇ ਉਠਾ ਰਹੀ ਆ। ਕਿਉਂ? ਸਮਝੋ ਇਸ ਚੀਜ਼ ਨੂੰ ਕਿ ਕੰਪਨੀ ਆਪਣੇ ਬੰਦੇ ਇਸ ਕਰਕੇ ਉਠਾ ਰਹੀ ਹੈ ਇhtਜਾਜ ਕਰਨ ਵਾਸਤੇ ਕਿ ਉਹਨਾਂ ਨੂੰ ਹਲਕਾ ਜਿਹਾ ਇਸ਼ਾਰਾ ਕੀਤਾ, ਉਹਨਾਂ ਨੇ ਇhtਜਾਜ ਬੰਦ ਕਰਕੇ ਲਪੇਟ ਕੇ ਦੁਕਾਨ 'ਤੇ ਘਰ ਨਿਕਲ ਜਾਣਾ। ਹਾਂ, ਵਧਣ ਨਹੀਂ ਦੇਣਾ ਅੱਗੇ। ਇਸ ਕਰਕੇ ਕੰਪਨੀ ਬੜੀ ਸ਼ਾਤਰ, ਔਰ ਕੰਪਨੀ ਨੇ ਆਪਣਾ ਮੋਹਰਾ ਜਿਹੜਾ ਉਹ ਜਮਾਤੇ ਇਸਲਾਮੀ ਦਾ ਉਹ ਕਿਹੜਾ ਯਾਰ ਨਈਮੁਰ ਰਹਿਮਾਨ ਉਹਨੂੰ ਲਾਂਚ ਕੀਤਾ ਜਨਾਬ। साम्राज्य के एजेंट हैं ये, सब बारियों में ये लगे हुए हैं लाइन में, हमारी बारी आए हम पे ट्रम्प का हाथ आए। ਉਹ ਲਾਂਚ ਹੋਇਆ, ਉਹਨੇ ਆ ਕੇ ਹਰਾਮ ਆ ਕਿ ਉਹਨੇ ਕੋਈ ਗੱਲ ਕੀਤੀ ਹੋਏ। ਅੱਜ ਜਿਹੜੇ ਮੁਆਇਦਾ ਕਰਕੇ ਆਇਆ, ਆ ਜਿਹੜਾ ਫੀਲਡ ਮਾਰਸ਼ਲ ਤੇ ਸ਼ਹਿਬਾਜ਼ ਸ਼ਰੀਫ ਜਾ ਕੇ ਟਰੰਪ ਦੀ ਗੋਦੀ 'ਚ ਬਹਿ ਕੇ ਸਾਈਨ ਕਰਕੇ ਆਏ ਉੱਥੇ ਹੱਸ ਮੁਸਕਰਾ ਕੇ। ਹਾਂਜੀ, ਆ ਜਿਹੜੇ ਵੇਚ ਕੇ ਆਇਆ ਸਾਰਾ ਕੁਛ, ਬਈ ਉਹਨਾਂ ਦੇ ਖਿਲਾਫ ਕੋਈ ਗੱਲ ਕੀਤੀ ਹੈ ਨਹੀਂ। ਉੱਥੇ ਖੜਾ ਵੀ ਇਹ ਬੇਗੈਰਤ ਹਰਾਮਜ਼ਾਦਾ ਜਿਹੜਾ ਵਾ, ਆ ਦੋ ਮੂੰਹ ਵਾਲਾ ਸੱਪ ਜਿਹੜਾ, ਇਹ ਇਮਰਾਨ ਖਾਨ 'ਤੇ ਬਕਵਾਸ ਕਰ ਰਿਹਾ। ਅੰਦਾਜ਼ਾ ਕਰੋ, ਆਪ ਖੜਾ ਕੇ ਇਮਰਾਨ ਖਾਨ ਦੀ ਤਨਕੀਦ ਨਹੀਂ ਆਈ। ਉਹ ਬਈ ਉਹ ਜੇਲ੍ਹ 'ਚ ਬੈਠਾ, ਨਾ ਹੱਕ ਜੇਲ੍ਹ 'ਚ ਮਿਲਣ 'ਤੇ ਉਹਦੇ 'ਤੇ ਪਾਬੰਦੀਆਂ
ਹਾਂਜੀ ਔਰ ਉਹਦੇ ਬਿਆਨ ਤੇ ਉਹਦੇ ਤੇ ਟਵੀਟ ਤੋਂ ਉਹਦੇ ਤੇ ਪਾਬੰਦੀ ਉਹਦਾ ਅਕਾਊਂਟ ਬੰਦ ਕਰਨ ਨੂੰ ਫਿਰਦੇ ਆ ਤੇ ਇਹ ਬਗੈਰਤ ਖੜਾ ਹੋ ਕੇ ਬਜਾਏ ਇਸ ਤੇ ਕਿ ਉਹ ਨਿਤਨਯਾਹੂ ਤੇ ਕਰੇ ਤਨਕੀਦ ਔਰ ਟਰੰਪ ਤੇ ਕਰੇ ਤਨਕੀਦ ਉਹ ਜਿਹੜੇ ਮੁਆਹਿਦਾ ਕਰਕੇ ਆਏ ਉਹਨਾਂ ਨਾਲ ਕਰੇ ਤਨਕੀਦ ਨਹੀਂ ਇਹ ਖੜਾ ਹੋ ਕੇ ਜਿਹੜਾ ਚਾਬੀ ਵਾਲਾ ਬਾਂਦਰ ਆ ਜਮਾਤ ਇਸਲਾਮੀ ਨਾਮ ਦੀ ਇਸਲਾਮੀ ਹੈ ਯਕੀਨ ਕਰੋ ਸਾਡੇ ਤਾਂ ਇਸਲਾਮੀ ਵੀ ਕੁਛ ਨਹੀਂ ਜਿਹੜੇ ਇਸਲਾਮੀ ਆ ਉਹ ਵੀ ਸਾਰੀ ਕੰਪਨੀ ਆ कंपनी सारा कुछ है इस्लाम भी कंपनी अल्लाह माफ़ करे तौबा अस्तगफिरुल्लाह हाँ आ मौलवी है साहिबान सारे इधर उधर जने सारे मौलवी ਜਿਹੜੇ ਨੇ ਨਾ ਉਹ ਇਹਨਾਂ ਦੇ ਕਦਮਾਂ ਦੇ ਵਿੱਚ ਢੇਰ ਆ ਤੇ ਆ ਜਮਾਤ ਇਸਲਾਮੀ ਵੀ ਉਹਨਾਂ ਕੰਪਨੀ ਦੀਆਂ ਉਹਨਾਂ ਆਪਣੀ ਬਾਹਰ ਕੱਢ ਕੇ ਉਹਨੇ ਜਾ ਕੇ ਜਰਾ ਨਾ ਉਹ ਚਾਰ ਨਾਰੇ ਮਾਰਿਆ ਤੇ ਉਹ ਚੁੱਪ ਕਰਕੇ ਘਰ ਟੁਰ ਗਿਆ ਹੁਣ ਦੂਜਾ ਸ਼ੋਅ ਲਵਾ ਰਿਹਾ ਜਨਾਬ ਕੰਪਨੀ ਲਵਾ ਰਹੀ ਹਾਂ ਇਹ ਆਪੇ ਕੋਈ ਨਹੀਂ ਇਹ ਕੰਪਨੀ ਚਾਬੀ ਦਿੰਦੀ ਆ ਕਿਉਂਕਿ ਕੰਪਨੀ ਨੂੰ ਪਤਾ ਨਾ कि जे अवाम निकले अवाम का की है मिशन अवाम का है मिशन दरूद हाँ जी कि आ बाहर निकलो तुसी 10 तरीक नूं जुमे वाले दिन बाहर निकल के एहतजाज वो अवाम का उन्होंने हुण दबाण वास्ते कि वह जरा ना कोई ज़्यादा चर्चा भी ना हो हर जगह तो सारिਆਂ ਨੂੰ पैगाम भेज दिता गया कि खबरदार जे मिशन दरूद वास्ते तुसी कोई आवाज़ चुकी या कोई पैगाम दिता इन्हूं बिल्कुल दबा दिओ हाँ आ दूजे असीं जिहड़े चाबी वाले छड्डे ने इन्हां दी प्रमोशन करो खूब क्यों क्योंकि चाबी वाले अपने ने चाबी वाला वो सब तो वड्डा वो इन्हां दीयां गल्लां सुनो यार तुसी आ जिहड़ा चाबी वालियां दा सब तो वड्डा यक नहीं गा यक्कां दा आई जी जिहड़ा ਉਹ ਯਕ ਸਭ ਤੋਂ ਵੱਡੇ ਯਕ ਦਾ ਛੋਟਾ ਭਰਾ ਛੋਟਾ ਯਕ ਜਿਹੜਾ ਉਹ ਬੈਠਾ ਉਹ ਯਕੀ ਪ੍ਰੋਗਰਾਮ ਕਰ ਰਿਹਾ ਉੱਥੇ ਮੈਂ ਨਹੀਂ ਕਹਿ ਰਿਹਾ ਉਹਨੇ ਕਿਹਾ ਸ਼ਿਬਾਜ਼ ਜਿਹੜਾ ਸ਼ਿਬਾਜ਼ ਨੂੰ ਜਿਹੜਾ ਨਾ ਉਹ ਅੱਜ ਤੋਂ ਬਾਅਦ ਕੋਈ ਸਾਹਬ ਨਾ ਕਵੇ हाँ की कहे आप ही सुन लो तुसी की कह रहे तो शहबाज को साहब नहीं कहना चाहिए ये साहब नहीं है जिसने आप जो मायदे पर सहन किया ना शाह साहब इन्हों साहब नहीं कहना हूँ इन्हों वही कहना मैं क्या सी उधर हाँ ये वही है ये इस तो ही बड़ा है हाँ इस तो ही बड़ा है एक कान खड़ी है हाँ इस तो ही बड़ा है हाँ मैं सही गल कर रहा है साहब किस चीज का हुआ ये हाँ कायनात आखिरी शाह साहब ने कह दिया हलो फिर अंदाजा करो वो हुण कह रहा उत्थे बैठा मैंबर से बैठा चलो मैं तो अपनी कुर्सी पर बैठा ना यार मैं जो मर्जी करा मस्जिद के मैंबर से चढ़ के बह गया इदा नहीं गल्लां कर रहा अंदाजा करो कि भाई वो शहबाज यक है वो है यक ये कोई दो राय नहीं मतलब कि बोल सच रहा लेकिन पूरा सच नहीं बोले पूरा सच है कि यह भी दस के तू भी यक है तेरा वड्डा भरा भी यक है तेरे सज्जे खब्बे जिन्ने बैठे सारे यक ने सारे यको यक होया पिया तुसी चाबी वाले यक हो चाबी वाले यक को तुसी बगैर ए भी दस ना नाल अद्धा सच के बोलदा पूरा सच बोल पूरा नहीं बोलेगा आज छोटा या टिड्डा ही है कसम है कि पाकिस्तान च इन्नी जहालत है ना इन्नी जहालत आज टिड्डे ही इन्होंने उत्ते बिठाया अपना लीडर बना के हाँ ਇਹਦੀ ਉੱਦਾਂ ਹੀ ਰਿਸਪੈਕਟ ਕਰਦੇ ਜਿੱਦਾਂ ਇਹਦੇ ਪਿਓ ਦੀ ਰਿਸਪੈਕਟ ਸੀ ਇਹਦੇ ਪਿਓ ਦੀ ਰਿਸਪੈਕਟ ਤੇ ਮੈਂ ਵੀ ਕਰਦਾ ਸੀ ਉਹ ਬਾਬਾ ਜੀ ਯਾਰ ਸਾਦੇ ਬੰਦੇ ਸਨ ਉਹ ਅੱਛੇ ਬੰਦੇ ਸਨ ਹਾਂਜੀ ਅੱਲਾ ਉਹਨਾਂ ਨੂੰ ਜੰਨਤਾਂ 'ਚ ਘਰ ਕਰ ਦੇਵੇ ਉਹ ਜਿਹੜਾ ਨਾ ਅੜ ਜਾਂਦੇ ਸਨ ਹਾਂ ਕਿਤੇ ਕੰਪਨੀ ਨਾਲ ਕੋਈ ਸਿਸਟਮ ਹੋ ਜਾਏ ਨਾ ਕਹਿਣ ਦਾ ਉਹ ਫਸ ਜਾਂਦੇ ਸੀ ਕਿ ਨਹੀਂ ਬਈ ਆ ਰਹੀ ਸੀ ਗੱਲ ਐਸੇ ਧਗੜ ਦਲੇ ਨੇ ਚਾਬੀ ਵਾਲੇ ਆ ਦੋਵੇਂ ਇਹਦੇ ਪੁੱਤਰ ਇਹ ਲੰਬੇ ਪੈ ਗਏ ਹਾਂ ਐਸੇ ਬਗੈਰਤ ਨੇ ਉਹ ਕਿ ਆਪਣੇ ਪਿਓ ਦਾ ਹੀ ਨਾਮ ਜਿਹੜਾ ਨਾ ਉਹ ਤੁਸੀਂ ਹਯਾ ਕਰ ਲਓ ਉਹਦਾ ਨਹੀਂ ਇਹ ਪੂਰੇ ਲੰਮੇ ਪਏ ਹੋਏ ਨੇ ਬਗੈਰਤ ਯਕਾਂ ਦੇ ਯਕ ਨੇ ਆਈ ਜੀ ਉਹ ਇਹਨਾਂ ਨੂੰ ਕੰਪਨੀ ਨੇ ਪੂਰਾ ਚੁੱਕਿਆ ਟਿੱਡੇ ਜਿਹੇ ਨੂੰ ਉੱਤੇ ਚੁੱਕਿਆ ਔਰ ਇਹਦੀ ਆਏ ਪਾਓ ਭਗਤ ਦੇਖੋ ਕਦੀ ਕਿਤੇ ਜਾ ਰਿਹਾ ਹੁੰਦਾ ਉਹ ਆ ਕੇ ਇਹਦੇ ਹੱਥ ਪੈਰ ਮੂੰਹ ਚੁੰਮਰੇ ਹੋਏ ਟਿੱਡੇ ਜਿਹੇ ਦੇ ਅੰਦਾਜ਼ਾ ਕਰੋ ਨਾ ਇਹਦੇ ਕੋਲ ਕੋਈ ਤਲੀਮ ਨਾ ਇਹਦੇ ਕੋਲ ਕੋਈ ਦੀਨੀ ਤਲੀਮ ਨਾ ਕੋਈ ਆਲਮ ਨਾ ਇਹ ਬੈਠਾ ਹੁੰਦਾ ਸਿਰਫ ਆਪਣੇ ਜਿਹੜਾ ਨਾ ਉਹ ਇੱਕ ਗੱਦੀ ਬਣਾ ਲਈ ਇਹਨਾਂ ਨੇ ਉੱਥੇ ਉਹ ਗੱਦੀ ਤੇ ਬਹਿ ਕੇ ਜਨਾਬ ਇਹ ਬਣ ਗਏ ਉੱਥੇ ਦੇ ਜਨਾਬ ਬਾਦਸ਼ਾਹ ਬਣੇ ਉੱਥੇ ਜਿੱਦਾਂ ਹਰ ਕਿਤੇ ਬਾਦਸ਼ਾਹ ਤਾਂ ਨਾ ਇਹਨਾਂ ਨੇ ਆਪਣੀ ਬਾਦਸ਼ਾਹਤ ਬਣਾਈ ਹੋਈ ਆ ਲੱਬੈਕ ਵਾਲਿਆਂ ਨੇ ਇਹ ਪਾਗਲ ਉੱਲੂ ਬਣਾਉਂਦੇ ਲੋਕਾਂ ਨੂੰ ਦੀਨ ਦੇ ਨਾਂ 'ਤੇ ਇਸਲਾਮ ਦੇ ਨਾਂ 'ਤੇ ਬਈ ਇਹ ਸਾਰਾ ਜਿਹੜਾ ਨਾ ਹਾਂ ਖਾਸ ਤੌਰ 'ਤੇ ਯਜ਼ੀਦ ਦੀ ਬੈਤ ਇਹਨਾਂ ਨੇ ਕੀਤੀ ਇਹਨਾਂ ਨੂੰ ਹੁਣ ਯਾਦ ਆ ਉਹ ਬਈ ਫਲਸਤੀਨ 'ਤੇ ਹੁਣ ਜ਼ੁਲਮ ਹੋ ਰਿਹਾ ਉਹ ਬਈ ਆ ਜਿਹੜਾ ਸਾਰਾ ਇਹ ਜਾ ਕੇ ਰਲੇ ਨੇ ਨਾਲ ਕਿੰਨੀ ਦੇਰ ਹੋ ਗਈ ਇਹਨਾਂ ਦੇ ਹੋਏ ਜਾਂਦੇ ਆਂਦੇ ਪੱਪੀਆਂ ਜੱਫੀਆਂ ਉੱਥੇ ਕਰਦੇ ਕੋਈ ਆਵਾਜ਼ ਇਹਨਾਂ ਦੀ ਨਿਕਲੀ ਅੱਜ ਵੀ ਕੋਈ ਆਵਾਜ਼ ਜਿਹੜੀ ਹੈ ਨਾ ਉਹ ਜਰਨੈਲ ਦੇ ਖਿਲਾਫ ਨਹੀਂ ਨਿਕਲੇਗੀ ਕਿਉਂਕਿ ਇਹਨਾਂ ਦੀ ਚਾਬੀ ਜਰਨੈਲਾਂ ਕੋਲ ਅੱਜ ਵੀ ਇਹਨਾਂ ਦੀ ਫੀਲਡ ਮਾਰਸ਼ਲ ਦੇ ਖਿਲਾਫ ਕੋਈ ਗੱਲ ਨਹੀਂ ਹੋਏਗੀ ਆ ਛੋਟੇ ਮੋਟੇ ਟੱਟੂਆਂ ਨੂੰ ਉਹਨਾਂ ਦੇ ਜਿਹੜੇ ਪਿਆਦੇ ਨੇ ਉਹਨਾਂ ਨੂੰ ਫੜ ਕੇ ਜਿਹੜਾ ਨਾ
ਕਦੀ ਸ਼ਿਵਾਸ਼ਰੀ ਨੂੰ ਕਹਿ ਦੇਣਗੇ ਯਾ ਯਾਕਾ, ਕਦੀ ਡਾਲਰ ਨੂੰ ਕਹਿ ਦੇਣਗੇ ਯਾਕਾ। ਉਹ ਹੈ ਯੱਕ, ਕੋਈ ਦੋ ਰਾਏ ਨਹੀਂ, ਮੈਂ ਫੇਰ ਕਰਨਾ। ਹਾਂ, ਲੇਕਿਨ ਇਹਨਾਂ ਤੋਂ ਵੱਡਾ ਯੱਕ ਵੀ ਹੈ, ਉਹ ਵੱਡੇ ਯੱਕ ਦਾ ਵੀ ਨਾ ਉਹਨੇ ਕਹੋ ਭਈਆ, ਫੇਰ ਮੈਂ ਮੰਨਾ ਤੈਨੂੰ ਕਿ ਵਾਕਈ ਬਈ ਹਾਂ ਸ਼ੇਰੀ ਦਲੇਰੀ ਹੈ, ਹੱਕ ਸੱਚ ਤੇ ਖੜਾ ਬੰਦਾ। ਵੇ ਕਹਦਾ ਹੱਕ ਸੱਚ ਹੈ, ਛੋਟੇ ਛੋਟੇ ਪਿਆਦਾਂ ਨੂੰ ਯੱਕ ਕਹਤਾ, ਵੱਡੇ ਯਜ਼ੀਦ ਦੀ ਉਹ ਤੁਸੀਂ ਵੱਡੇ ਯੱਕ ਦੀ ਮੇਰਾ ਬਕੌਲ ਇਹਨਾਂ ਦੇ ਯਾਰ। ਹਾਂ, ਮੈਂ ਆਪਣੇ ਵੱਲੋਂ ਨਹੀਂ ਕਰ ਰਿਹਾ, ਬਕੌਲ ਇਹਨਾਂ ਦੇ ਵੱਡੇ ਯੱਕ ਦੀ ਬੈਠ ਕੀਤੀ ਹੈ ਤੁਸੀਂ ਹੈ। ਫਿਰ ਖਰਾਬ ਇਹ ਤੋਂ ਵੱਡਾ ਜਿਹੜਾ ਉਹ ਨਸ਼ਈ ਹੈ ਪੂਰਾ। ਹਾਂ, ਇਹਨਾਂ ਨੇ ਵੀ ਉਹ ਜਨਾਬ ਐਲਾਨ ਕੀਤਾ 10 ਅਕਤੂਬਰ ਜਿਸ ਦਿਨ ਮਿਸ਼ਨ ਜ਼ਰੂਰ, ਉਸ ਦਿਨ ਇਹਨਾਂ ਨੇ ਵੀ ਐਲਾਨ ਕਰਤਾ ਜੀ ਜੁਮੇ ਤੋਂ ਬਾਅਦ ਅਸੀਂ ਜਨਾਬ ਉਹ ਫੈਜ਼ਾਬਾਦ ਇਕੱਠੇ ਹੋ ਜਾਓ, ਉੱਥੇ ਅਸੀਂ ਜਾਵਾਂਗੇ ਅੱਗੇ ਅਮਰੀਕਨ ਐਮਬੈਸੀ ਵੱਲ। ਅਮਰੀਕਾ ਤੁਹਾਡੀ ਇੱਥੇ ਪੁੱਪੂ ਨਿਕਲ ਜਾਣੀ ਹੈ, ਟਿੱਟੀ ਨਿਕਲ ਜਾਣੀ ਤੁਹਾਡੀ। ਕੀ ਮੇਰਾ ਮਤਲਬ ਅੱਲਾ ਦੀ ਇਹੋ ਜਿਹੀ ਗੱਲ ਕਰਨਗੇ ਉਹ ਬਈ ਤੁਸੀਂ ਉੱਥੇ ਖਟਕ ਨਹੀਂ ਸਕਦੇ ਐਮਬੈਸੀ ਦੇ ਬਾਹਰ। ਹਾਂ, ਤੁਹਾਡੀ ਚਾਬੀ ਹੁੰਦੀ ਉੱਥੇ ਤਿੱਕਰ ਹੈ ਹੀ ਨਹੀਂ, ਇਹਨਾਂ ਨੇ ਚਾਬੀ ਓਨੀ ਕੁ ਦਿੱਤੀ ਹੈ ਕਿ ਫੈਜ਼ਾਬਾਦ ਤਿੱਕਰ ਪਹੁੰਚ ਜਾਣ। ਫੈਜ਼ਾਬਾਦ ਜਿੱਦਾਂ ਹੀ ਇਹਨਾਂ ਨੇ ਪਹੁੰਚਣਾ ਚਾਬੀ ਖਤਮ, ਕਹਾਣੀ ਖਤਮ, ਚਾਬੀ ਖਤਮ, ਤਾਂ ਸਮਝੋ ਕਹਾਣੀ ਖਤਮ। ਹਾਂ, ਬਿਲਕੁਲ ਇਹਨਾਂ ਕਬਜ਼ ਹੋ ਜਾਣੀ ਉੱਥੇ ਜਾ ਕੇ, ਨਾਲੇ ਮਾਰ ਕੇ ਇਹਨਾਂ ਨੇ ਕਹਿਣਾ ਲਓ ਫਿਰ ਅੱਲਾ ਦੇ ਹਵਾਲੇ, ਤੁਸੀਂ ਆਪਣੇ ਘਰ ਜਾਓ ਤੇ ਅਸੀਂ ਆਪਣੇ ਘਰ ਜਾਈਏ। ਆਹੋ ਜਿਹਾ ਤੇ ਇਹਨਾਂ ਨੇ ਸੁਝਾਅ ਕਰਨਾ ਅਮਰੀਕਨ ਵੈਸੇ। ਉਹ ਬਈ ਜਾਓ ਉੱਥੇ ਜਾਓ, GHQ ਜਾਓ, ਉਹ ਜਿਹੜੇ ਜਾ ਕੇ ਮੁਆਇਦਾ ਕਰਕੇ ਆਏ ਨੇ ਉੱਥੇ ਕਿਉਂ ਨਹੀਂ ਜਾਂਦੇ? ਉੱਥੇ ਜਾ ਕੇ ਉਹਨਾਂ ਨੂੰ ਕਹੋ ਕਿ ਭਾਈ ਤੁਸੀਂ ਕਿਉਂ ਗਏ ਸਾਡੇ ਦੇ, ਇਹਨਾਂ 'ਚ ਇਹ ਵੀ ਜ਼ਰੂਰਤ ਨਹੀਂ ਕਿ ਪੁੱਛ ਲੈਣ ਕਿ ਵੀ ਤੁਸੀਂ ਕਿਉਂ ਗਏ ਸੋ। ਹਾਂ, ਜਾਂ ਵਜ਼ੀਰ ਆਜ਼ਮ ਹਾਊਸ ਚਲੇ ਜਾਓ, ਚਲੋ ਉੱਥੇ ਡਰ ਲੱਗਦਾ ਉਹਨਾਂ ਨੇ ਜਿਹੜਾ ਤੁਹਾਡੇ ਤੇ ਵੀ 9 ਮਹੀਨਾ ਕੋਈ ਪਾ ਦੇਣਾ। ਹਾਂ, ਚਲੋ ਉੱਥੇ ਨਾ ਜਾਓ GHQ, ਉੱਥੇ ਚਲੇ ਜਾਓ ਵਜ਼ੀਰ ਆਜ਼ਮ ਹਾਊਸ ਚਲੇ ਜਾਓ। ਵਜ਼ੀਰ ਆਜ਼ਮ ਹਾਊਸ ਜਾ ਕੇ ਉਹਨੂੰ ਪੁੱਛੋ ਜਿਹਨੂੰ ਕਹਿ ਰਿਹਾ ਇੱਥੇ ਬੈਠਾ ਕਿ ਯੱਕ ਹੈ, ਉਹ ਯੱਕ ਨੂੰ ਜਾ ਕੇ ਪੁੱਛੋ ਕਿ ਤੂੰ ਕਿਉਂ ਸਾਈਨ ਕਰਕੇ ਆਇਆ। ਉਹ ਅੱਜ ਵੀ ਖੜਾ ਕਿ ਹਾਂ ਮੈਂ ਸਾਈਨ ਕੀਤੇ ਨੇ। ਉੱਥੇ ਨਹੀਂ ਜਾਣਾ ਇਹਨਾਂ ਨੇ। ਉਹੀ ਗੱਲ ਹੈ, ਚਾਬੀ ਆਣੇ ਚਾਬੀ ਮੁੱਕ ਗਈ, ਕਹਾਣੀ ਖਤਮ ਹੋ ਗਈ ਇਹਨਾਂ ਦੀ। ਔਰ ਬਾਬਾ ਜੀ ਫਰਮਾਉਂਦੇ ਨੇ ਯਾਰ ਮੈਂ ਸੁਣਿਆ ਨਸ਼ਈ ਹੈ ਦੋਨੋਂ। ਬਾਬਾ ਜੀ ਤੁਸੀਂ ਕਿੱਥੇ ਚਲੇ? ਬਾਬਾ ਜੀ ਕਹਿੰਦੇ ਜਿਹਨਾਂ ਕੋਈ ਇਹਨਾਂ ਦੀ ਚਾਬੀ ਉਹਨਾਂ ਨੇ ਦੱਸਿਆ ਹਾਂ ਕਿ ਵੱਡਾ ਚਰਚ ਤੇ ਲੱਗਾ, ਛੋਟੇ ਨੂੰ ਫੀਲ ਤੇ ਲਾਇਆ। ਐਡੇ ਵੱਡੇ ਹਰਾਮ ਦੇ ਲੱਕੀ ਸੋਨੇ।